ਯਾਰ ਇਹਨੂੰ ਛੱਡ ਦੇ, ਮੈਨੂੰ ਕਿਸੇ ਪਾਸੇ ਲਾ ਲਾ, ਮੈਂ ਸਵੇਰ ਦਾ ਆਇਆ ਤੈਨੂੰ ਕਿਹੜੇ ਪਾਸੇ ਲਾ ਦੇਵਾਂ ਬਈ, ਕਿਹੜੇ ਪਾਸੇ ਲਾ ਯਾਰ ਮੈਂ ਤੈਨੂੰ ਕਹਿਣ ਡਿਆ ਕਿ ਮੈਂ ਮੈਨੂੰ ਲੈ ਕੇ ਜਾਣਾ ਨਾਲ, ਮੈਂ ਤਿਆਰ ਤੈਨੂੰ ਕਰ ਕਿਹਾ ਇੱਕ ਵਾਰੀ ਘੁਆਲਾ ਚਾਹੇ 100 ਵਾਰੀ ਘੁਆਲਾ, ਮੈਂ ਮਾਂ ਜੀ ਨੂੰ ਨਹੀਂ ਭੇਜਣਾ। ਰਮਜ਼ਾਨ ਸ਼ਰੀਫ ਦਾ ਮਹੀਨਾ ਆ, ਅੱਗੇ ਈਦ ਆ ਰਹੀ ਆ, ਈਦ ਤੋਂ ਬਾਅਦ ਆਈ 2 ਦਿਨ ਵਾਸਤੇ ਮਾਂ ਜੀ ਨੂੰ ਲੈ ਜੀ। ਲੈ 2 ਦਿਨ ਵਾਸਤੇ ਕਿਉਂ ਲੈ ਜੀ? ਮੈਂ ਤੈਨੂੰ ਕਿਹਾ ਮੈਂ ਲੈ ਕੇ ਜਾਣਾ ਤੇ ਮੈਂ ਲੈ ਕੇ ਜਾਣਾ। ਹਰ ਵਾਰੀ ਤੇਰਾ ਇਹੀ ਪੰਗਾ ਹੁੰਦਾ ਆ। ਮੈਂ ਤੈਨੂੰ ਦੱਸਦਾ, ਨਾ ਮੇਰੇ ਬੱਚਿਆਂ ਦਾ ਦਿਲ ਲੱਗਦਾ ਨਾ ਮੇਰਾ ਦਿਲ ਯਾਰ ਲੱਗਦਾ। ਮੇਰਾ ਆਪਣਾ ਨਹੀਂ ਲੱਗਦਾ, ਸਮਝ ਆਈ ਨਾ? ਇਹਦਾ ਮਤਲਬ ਇਹ ਨਹੀਂ ਤੂੰ ਵੱਡਾ ਵਾ ਤੇ ਤੂੰ ਜੋ ਮਰਜ਼ੀ ਕਰੇਗਾ, ਮੈਂ ਅੰਮੀ ਨੂੰ ਲੈ ਕੇ ਜਾਣਾ ਨਾ। ਯਾਰ ਮੇਰੀ ਗੱਲ ਸੁਣ ਅੰਮੀ ਜੀ, ਮੇਰੀ ਗੱਲ ਸੁਣੋ। ਪਰਸੋਂ ਤੁਸੀਂ ਬਿਮਾਰ ਹੋਏ ਆ, 200 ਤੇ ਬਲੱਡ ਪ੍ਰੈਸ਼ਰ ਚਲਾ ਗਿਆ, ਤੁਸੀਂ ਕਾਲ ਕਰਵਾਈ ਆਪਣੀ ਨੂੰਹ ਤੋਂ, ਫੌਰੀ ਆਇਆ ਡਾਕਟਰ ਦੇ ਕੋਲ ਲੈ ਕੇ ਗਿਆ, ਤੁਹਾਡੀ ਜਾਨ ਬਚ ਗਈ। ਕਿਸੇ ਦਿਨ ਮਾਂ ਟੁਰ ਗਈ ਨਾ। ਉਹ ਯਾਰ ਉੱਥੇ ਦਵਾਈਆਂ ਨਹੀਂ ਲੱਭਦੀਆਂ ਮੇਰੇ ਕੋਲ ਅੰਮੀ ਨੂੰ। ਤੇਰੇ ਕੋਲ ਫਿਰ ਟਾਈਮ ਨਾ ਆਇਆ ਤੇ ਜਾਂਦਾ ਆ ਜਾਊਗਾ ਮੈਂ ਟਾਈਮ ਨਾਲ। ਦੋਨੇ ਜਣੇ ਮੇਰੀ ਗੱਲ ਸੁਣ। ਜੀ ਅੰਮੀ ਮੇਰੇ ਜੀ। ਦੋਨੇ ਪੁੱਤਵਾ, ਮੈਂ ਕਿਸੇ ਦਾ ਕਹਿਣਾ ਨਹੀਂ ਮੋੜ। ਲੇਕਿਨ ਇਹਦੇ ਘਰ ਨਹੀਂ ਜਾਣਾ ਅੰਮੀ ਜੀ, ਮੇਰੇ ਨਾਲ ਅੰਮੀ ਜਾਣਾ ਤੁਸੀਂ ਇੱਥੇ ਰਹਿਣਾ ਆ। ਨਹੀਂ, ਮੇਰੇ ਨਾਲ ਜਾਣਾ। ਮੇਰੀ ਗੱਲ ਸੁਣ, ਐਤਕੀ ਈਦ ਕਰਨੀ ਆ ਨਾ ਤੇ ਮੇਰੇ ਕੋਲ ਪਿੰਡ ਜਾ ਕਰਨੀ ਕੇ ਹੈ। ਕਰਨੀ। ਕਿੱਥੇ ਅੰਮੀ ਜੀ? ਪਿੰਡ ਜਾ ਕੇ ਈਦ ਕਰ। ਕਿਉਂ ਪਿੰਡ ਜਾ ਕੇ ਕਿਉਂ ਪਿੰਡ ਜਾ ਕੇ ਈਦ ਕਰਾਂ ਯਾਰ ਆ ਦੇਖਿਆ ਉਹੀ ਕੰਮ ਹੋ ਅੰਮੀ ਗਿਆ ਨਾ। ਪਿੰਡ ਕੀ ਆ ਉੱਥੇ? ਲੋਕੀ ਅੰਮੀ ਜੀ ਸ਼ਹਿਰਾਂ ਚ ਆਉਂਦੇ ਆ ਕੰਮਾਂ ਕਾਰਾਂ ਵਾਸਤੇ, ਤੁਸੀਂ ਪੁੱਠੇ ਪਾਸੇ ਗਏ ਅੰਮੀ ਜੀ ਸਾਰੇ ਪਿੰਡਾਂ ਵਾਲੇ ਸ਼ਹਿਰਾਂ ਜਾਣ ਡਏ ਆ, ਤੁਸੀਂ ਸ਼ਹਿਰਾਂ ਚੋਂ ਪਿੰਡ ਨੂੰ ਤੁਰ ਪਓ ਜੀ। ਜਿਹੜੇ ਪਿੰਡ ਵਿੱਚ ਖਾਂਦੇ ਨਹੀਂ ਹੈਗੇ, ਕਮਾਉਂਦੇ ਨਹੀਂ ਹੈਗੇ, ਐਸ ਨਹੀਂ ਕਰਦੇ। ਪਿੰਡੋਂ ਸਾਰੇ ਦੁੱਧ ਕੀ ਜੋ ਫਸਲ ਆ ਪਿੰਡੋਂ ਹੀ ਆਉਂਦੀ ਸ਼ਹਿਰਾਂ ਦੇ ਵਿੱਚ। ਸ਼ਹਿਰੀਆਂ ਕੋਲ ਕੀ ਆ ਪੁੱਤ? ਅੰਮੀ ਜੀ ਪਤਾ ਕੀ ਚੀਜ਼ ਆ, ਤੁਸੀਂ ਇਸ ਚੀਜ਼ ਨੂੰ ਸਮਝੋ। ਇੱਥੇ ਅੰਮੀ 4 ਪੈਸੇ ਜੋੜਾਂਗੇ, ਕੋਈ ਕਮਾਉਣ ਵਾਸਤੇ ਅਸੀਂ ਸ਼ਹਿਰ ਆਏ ਆ। ਕਿਹਦਾ ਦਿਲ ਕਰਦਾ ਪਿੰਡ ਛੱਡਣ ਨੂੰ, ਕਿਹਦਾ ਦਿਲ ਕਰਦਾ ਘਰ ਛੱਡਣ ਨੂੰ ਜੀ? ਉਹ ਤੇ ਜਿਹੜੇ ਪਿੰਡਾਂ ਦੇ ਵਿੱਚ ਉਹ ਪੈਸੇ ਨਹੀਂ ਜੋੜਦੇ, ਉਹ ਖਾਂਦੇ ਨਹੀਂ ਹੈਗੇ, ਕਮਾਉਂਦੇ ਨਹੀਂ ਹੈਗੇ, ਉਹ ਵੀ ਕਮਾਉਂਦੇ ਹੀ ਆ। ਮਾਂ ਜੀ ਹੁਣ ਸਾਡੀ ਨੌਕਰੀਆਂ ਜੀ ਸ਼ਹਿਰ ਆ ਤੇ ਫਿਰ ਸ਼ਹਿਰ ਹੀ ਆਉਣਾ ਨਾ ਅਸੀਂ। ਤੁਸੀਂ ਇੱਥੇ ਨਾ ਆਪਣੇ ਘਰ ਰਹੋਗੇ, ਇਹ ਇੱਥੇ ਮੈਂ ਰਹੂੰਗੀ, ਮੇਰੀਆਂ ਨੌਹਾਂ ਰਹੂਗੀਆਂ, ਬੱਚੇ ਰਹੋਗੇ। ਤੁਸੀਂ ਆਪਣੇ ਗੱਡੀਆਂ ਦੇ ਵਿੱਚ ਬੈਠੇ ਹੋ, ਆਪਣੇ ਕੰਮ ਕਾਰ ਕਰਕੇ ਸ਼ਾਮ ਨੂੰ ਚਿੜੀਆਂ ਜਨੌਰ ਵੀ ਇਕੱਠੇ ਹੋ ਜਾਂਦੇ, ਤੁਸੀਂ ਮੁੜ ਕੇ ਵਾਪਸ ਪਿੰਡ ਨੂੰ ਚੱਲ ਜਾਓ। ਅੰਮੀ ਜੀ ਇੱਥੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਹੈ ਜੀ? ਪੁੱਤ ਕਮੀ ਕੋਈ ਨਹੀਂ ਹੈਗੀ। ਤੁਹਾਡਾ ਖਿਆਲ ਰੱਖਦੇ ਜਾਂ ਤੁਹਾਡੀਆਂ ਨੋਹਾਂ ਕੁਝ ਕਹਿੰਦੀਆਂ ਤੇ ਸਾਨੂੰ ਦੱਸੋ, ਅਸੀਂ ਉਹਨਾਂ ਨੂੰ ਕੋਈ ਸਿੱਧੀਆਂ ਕਰ ਪਰੇਸ਼ਾਨੀ ਲਾਂਗੇ। ਹੈਗੀ ਤਾਂ ਦੱਸੋ ਸਾਨੂੰ। ਨਹੀਂ ਪੁੱਤ, ਮੇਰੀਆਂ ਨੌਹਾਂ ਅੱਲਾ ਜਾਣਦਾ ਬਹੁਤ ਚੰਗੀ। ਮਾਂ ਜੀ ਪਿੰਡ 'ਚ ਤੁਹਾਨੂੰ ਪਤਾ ਨਾ ਕੋਈ ਡਾਕਟਰ ਚੱਜਦੇ ਆ, ਨਾ ਕੋਈ ਉੱਥੇ ਸਹੂਲਤਾਂ ਵਾ। ਇਹ ਨਾ ਮੈਨੂੰ ਜਵਾਬ ਨਾ ਦੇਈ। ਅੰਮੀ ਕੌਣ ਲੈ ਕੇ ਜਾਊਗਾ ਜੇ ਉੱਥੇ ਬਿਮਾਰ ਹੋ ਗਿਆ ਤਾਂ? ਅਸੀਂ ਇੱਥੇ ਕੰਮਾਂ ਤੇ ਆਏ ਹੋਈਏ। ਮੈਂ ਬਿਮਾਰੀ ਨਹੀਂ ਹੋਣਾ ਪੁੱਤ। ਪਿੰਡਾਂ ਦੇ ਮਾਹੌਲ ਕਿਤੇ ਮਾਰ ਠੰਡੀਆਂ ਸ਼ਾਮਾਂ ਇਕੱਠੇ ਹੋ ਕੇ ਬੈਠਣਾ, ਤੇ ਇਧਰੋਂ ਕਿਸੇ ਨੇ ਆ ਜਾਣਾ, ਉਹਨੇ ਆ ਜਾਣਾ, ਉਹ ਖਾਂਦੇ ਨਹੀਂ ਹੈਗੇ ਪਿੰਡਾਂ ਵਾਲੇ। ਅੰਮੀ ਜੀ ਪਤਾ ਕੀ ਚੀਜ਼ ਆ, ਤੁਹਾਡੀ ਹੁਣ ਉਮਰ ਹੋ ਗਈ ਆ, ਬਿਮਾਰ ਹੋ ਗਏ, ਅਰਜੈਂਟ ਲਿਜਾਣਾ ਪਿਆ, ਕੌਣ ਤੁਹਾਨੂੰ ਲੈ ਕੇ ਜਾਊਗਾ? ਅੱਗੇ ਵਾਲੀਆਂ ਗੱਲਾਂ ਨਹੀਂ ਨਾ ਹੈਗੀਆਂ ਮਾਂ ਜੀ। ਦੇਖੋ ਤੁਸੀਂ ਉਮਰ ਦਾ ਹਿਸਾਬ ਲਾਓ। ਇੱਥੇ ਕੋਈ ਮਰ ਜਵੇ ਨਾ ਪੁੱਤ, ਕੱਲਾ ਰੋਂਦਾ ਰਹਿੰਦਾ, ਕੌਣ ਬਾਤ ਪੁੱਛਦਾ ਕਿਸੇ ਦੀ? ਇੰਨਾ ਚਿਰ ਮੈਂ ਕੱਢ ਲਿਆ। ਮੈਂ ਤਾਂ ਹੁਣ ਪਿੰਡ ਨੂੰ ਜਾਣਾ, ਦੋਨੇ ਪੁੱਤ ਇਕੱਠੇ ਕਰਨੇ ਆ, ਦੋਨੇ ਪੁੱਤ ਮੇਰੇ ਇਕੱਠੇ ਰਹੂਗੇ, ਮੇਰੀਆਂ ਬਹੂਆਂ ਰੋਟੀ ਪਕਾਉਗੀਆਂ, ਮੈਂ ਦੋਨਾਂ ਦੀ ਰੋਟੀ ਖਾਊਂਗੀ, ਤੇ ਮੇਰੇ ਬੱਚੇ ਇਕੱਠੇ ਖੇਲਣਗੇ। ਉੱਥੇ ਸਕੂਲ ਵੀ ਆ ਪੁੱਤ, ਉੱਥੇ ਤੁਸੀਂ ਮੇਰਾ ਪੁੱਤ ਮੇਰੀ ਗੱਲ ਮੰਨ ਲਵੋ, ਮੈਨੂੰ ਪਿੰਡ ਪਹੁੰਚਾ ਦਵੋ, ਅਸੀਂ ਉੱਥੇ ਖੁਸ਼ੀਆਂ ਦੇ ਨਾਲ ਰਵਾਂਗੇ। ਦੇਖ ਪੁੱਤ, ਬਚਪਨ ਦੇ ਤੇਰੇ ਦੋਸਤ ਜਿਹੜੇ ਤੇਰਾ ਕਿੰਨਾ ਖਿਆਲ ਕਰਦੇ ਸੀ, ਉਹ ਲੋਕੀ ਤੇਰਾ ਕਿੰਨਾ ਖਿਆਲ ਕਰਦੇ ਸੀ ਪੁੱਤ। ਉਸ ਵੇਲੇ ਨੂੰ ਯਾਦ ਕਰ ਕਿ ਜਿਸ ਵੇਲੇ ਲੋਕੀ ਆ ਕੇ ਇੰਨਾ ਖਿਆਲ ਕਰਦੇ ਸੀ। ਪੁੱਤ ਹੋਸ਼ ਕਰੋ, ਗੱਲ ਮੰਨ ਲਓ। ਆਪਣਾ ਦਿਮਾਗ ਤੁਹਾਡਾ ਕਿਉਂ ਖਰਾਬ ਹੋ ਗਿਆ? ਦਿਮਾਗ